ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਰ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸਾਈਡ ਵਿੰਡ ਵਾਲੇ ਸਟੇਸ਼ਨਸ ਆਈਫੋਨ ਐਂਡਰਾਇਡ ਦੀ ਐਪਸ ਰਾਹੀਂ ਟੈਲੀਫੋਨ ਰਾਹੀਂ ਫੇਸਬੁੱਕ 'ਤੇ ਜਿੰਨੇ ਵੀ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਤੇ ਸਰੋਤਿਓ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ, ਰਵਿੰਦਰ ਬਸਰਾ, ਗੁਰਮੇਲ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ ਗੁਰਵਿੰਦਰ ਸਿੰਘ ਯੂਬਾ ਸਿਟੀ, ਤੂ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਆ। ਹੰਡਾਈ ਦੇ ਤੁਸੀਂ ਨਵੇਂ ਪੁਰਾਣੇ ਜਿਹੜੇ ਆ ਡਰਾਈਵ ਐਂਡ ਰੀਫਰਸ ਖਰੀਦ ਸਕਦੇ ਹੋ। ਹੋਰ ਵੀ ਬੜੀ ਵੱਡੀ ਇਨਵੈਂਟੋਰੀ ਆ। ਫਾਈਨੈਂਸਿੰਗ ਵੀ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਜਨਵਰੀ ਦੀ 25 ਤਰੀਕ ਆ, ਦਿਨ ਜਿਹੜਾ ਸ਼ੁੱਕਰਵਾਰ ਆ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਵੈਨਜ਼ੂਏਲਾ ਦੀ ਜੇ ਖਬਰ ਕਰਦੇ ਜਾਈਏ, ਵੈਨਜ਼ੂਏਲਾ ਦੇ ਵਿੱਚ ਇੱਕ ਤਰ੍ਹਾਂ ਨਾਲ ਅਨਰੈਸਟ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਆ। ਹੁਣ ਤੱਕ ਦੀਆਂ ਪਹੁੰਚੀਆਂ ਰਿਪੋਰਟਾਂ ਦੇ ਮੁਤਾਬਕ 20 ਲੋਕਾਂ ਦੀ ਜਿਹੜੀ ਆ ਮੌਤ ਉੱਥੇ ਹੋ ਚੁੱਕੀ ਹੈਗੀ ਆ। ਅਤੇ ਕਹਿੰਦੇ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟਰ ਆ ਉਹ ਸੜਕਾਂ ਦੇ ਉੱਤੇ ਉਤਰ ਆਏ ਆ। ਅਤੇ UN ਵੱਲੋਂ ਇਹ ਰਿਪੋਰਟ ਆਈ ਆ, UN ਹਿਊਮਨ ਰਾਈਟਸ ਵੱਲੋਂ 20 ਲੋਕਾਂ ਦੀ ਜਿਹੜੀ ਇਸ ਵਾਇਲੈਂਸ ਦੇ ਵਿੱਚ ਜਿਹੜੀ ਇਹ ਲੈਟਨ ਅਮਰੀਕਨ ਕੰਟਰੀ ਹੈਗੀ ਆ ਉੱਥੇ ਮੌਤ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਕਾਫੀ ਜਿਹੜੀ ਉੱਥੇ ਚਿੰਤਾ ਦਾ ਵਿਸ਼ਾ ਜਿਹੜਾ ਵੈਨਜ਼ੂਏਲਾ ਦੇ ਵਿੱਚ ਬਣਿਆ ਹੋਇਆ ਆ। ਅਤੇ ਇਹ ਦੱਸਿਆ ਜਾ ਰਿਹਾ ਹੈ ਨਾਲ ਵੀ ਜਿਹੜੇ ਅਮਰੀਕੀ ਡਿਪਲੋਮੈਟਸ, ਉਹਨਾਂ ਨੂੰ 72 ਘੰਟੇ ਦਾ ਸਮਾਂ ਦਿੱਤਾ ਗਿਆ ਸੀਗਾ ਨਿਕਲਣ ਦੇ ਲਈ। ਉਹਨਾਂ ਦੀਆਂ ਜਿਹੜੀਆਂ ਬਿਲਡਿੰਗਸ ਦੇ ਵਿੱਚ ਜਿੱਥੇ ਉਹ ਰਹਿ ਰਹੇ ਸੀ, ਪਾਣੀ ਅਤੇ ਬਿਜਲੀ ਜਿਹੜੀ ਆ ਉਹਨਾਂ ਦੀ ਉਹ ਵੀ ਉੱਥੋਂ ਕੱਟ ਦਿੱਤੀ ਗਈ ਆ। ਅਤੇ ਕਾਫੀ ਜਿਹੜੇ ਮੁਸ਼ਕਿਲ ਜਿਹੜੇ ਹਾਲਾਤ ਆ ਕਿਤੇ ਨਾ ਕਿਤੇ ਉੱਥੇ ਉਹਨਾਂ ਦੇ ਲਈ ਬਣਦੇ ਜਾ ਰਹੇ ਆ ਵੀ ਉੱਥੋਂ ਕਿੱਦਾਂ ਜਿਹੜੇ ਆ ਸਮੇਂ ਰਹਿੰਦੇ ਹੋਏ ਜਿਹੜਾ ਆ ਉੱਥੋਂ ਉਹਨਾਂ ਨੇ ਨਿਕਲਣਾ ਵੀ ਆ। ਅਮਰੀਕਾ ਨੇ ਜਿਹੜਾ ਵਿਰੋਧੀ ਧਿਰ ਦਾ ਜਿਹੜਾ ਉਹਨਾਂ ਦਾ ਲੀਡਰ ਆ 35 ਸਾਲਾਂ ਦਾ ਨਵਾਂ ਜਿਹੜਾ ਓਪੋਜੀਸ਼ਨ ਪਾਰਟੀ ਦੇ ਵਿੱਚੋਂ, ਉਸ ਨੂੰ ਜਿਹੜੀ ਪੂਰੀ ਹਮਾਇਤ ਜਿਹੜੀ ਆ ਉਹ ਦਿੱਤੀ ਹੋਈ ਆ। ਜੀ ਬਿਲਕੁਲ। ਜਿਹੜਾ ਮਡੂਰੋ ਆ ਪ੍ਰੈਜ਼ੀਡੈਂਟ ਉੱਥੇ ਦਾ, ਉਸ ਨੇ ਜਿਹੜਾ ਆ ਕਿਹਾ ਵੀ ਅਸੀਂ ਡਿਪਲੋਮੈਟਿਕ ਟਾਈਜ਼ USA ਨਾਲੋਂ ਕੱਟ ਦਿੱਤੀਆਂ ਆ। ਅਤੇ ਹਮੇਸ਼ਾ ਹੀ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅਗੇਂਸਟ ਬੋਲਦਾ ਰਿਹਾ ਵੀ ਤੁਸੀਂ ਸਾਡੇ ਮੁਲਕ ਦੇ ਵਿੱਚ ਇੰਟਰਫੀਰੈਂਸ ਕਰ ਰਹੇ ਆ। ਪਰ ਨਵੇਂ ਚੁਣੇ ਗਏ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਗੁਆਇਡੋ, ਉਹਨਾਂ ਨੇ ਕਿਹਾ ਵੀ ਜਿਹੜੇ US ਡਿਪਲੋਮੈਟਸ ਆ ਉਹਨਾਂ ਨੂੰ ਉੱਥੇ ਰਹਿਣਾ ਚਾਹੀਦਾ, ਨਹੀਂ ਜਾਣਾ ਚਾਹੀਦਾ। ਪਰ US ਗਵਰਨਮੈਂਟ ਵੱਲੋਂ ਜਿਹੜਾ ਕਾਫੀ ਜਿਹੜਾ ਆ ਡਰ ਦਾ ਮਾਹੌਲ ਹੈਗਾ ਆ ਵੀ ਜੇ ਸਾਡੇ, ਉਹਨਾਂ ਨੇ ਇੱਕ ਤਰ੍ਹਾਂ ਨਾਲ ਥ੍ਰੈਟ ਵੀ ਦਿੱਤੀ ਆ ਵੈਨਜ਼ੂਏਲਾ ਨੂੰ ਵੀ ਜੇ ਸਾਡੇ ਡਿਪਲੋਮੈਟਸ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਪਹੁੰਚਾਇਆ ਗਿਆ ਅਤੇ ਅਸੀਂ ਉਹਦਾ ਬਦਲਾ ਆ ਬਿਲਕੁਲ ਬੁਰੀ ਤਰ੍ਹਾਂ ਜਿਹੜਾ ਉਹ ਲਵਾਂਗੇ। ਬਿਲਕੁਲ। ਅੱਜ ਤੋਂ ਕਈ ਸਾਲ ਪਹਿਲਾਂ ਹਰਜੋਤ ਸਿੰਘ ਜੀ, ਈਰਾਨ ਦੇ ਵਿੱਚ ਵੀ ਇੱਦਾਂ ਹੀ ਜਿਹੜੇ ਅਮਰੀਕੀ ਜਿਹੜੇ ਆ ਡਿਪਲੋਮੈਟ ਫਸੇ ਸੀਗੇ, ਉਦੋਂ ਬੜੇ ਔਖੇ ਹੋ ਕੇ ਉਦੋਂ ਉਹਨਾਂ ਨੂੰ ਉੱਥੋਂ ਕੱਢਿਆ ਗਿਆ ਸੀ। ਕੈਨੇਡੀਅਨ ਸ਼ੂਟਿੰਗ ਫਿਲਮ ਪ੍ਰੋਡਕਸ਼ਨ ਟੀਮ ਬਣ ਕੇ ਇੱਥੋਂ ਜਿਹੜੇ CIA ਵਾਲੇ FBI ਵਾਲੇ ਗਏ ਸੀ, ਉਹ ਉੱਥੋਂ ਫਿਰ ਉਹਨਾਂ ਨੂੰ ਔਖੇ ਸੌਖੇ ਹੋ ਕੇ ਕੱਢ ਕੇ ਜਦੋਂ ਉਹਨਾਂ ਨੇ ਲਿਆਂਦਾ ਸੀ, ਉਦੋਂ ਤੋਂ ਹੀ ਅਮਰੀਕਾ ਦੇ ਅਤੇ ਈਰਾਨ ਦੇ ਜਿਹੜੇ ਸੰਬੰਧ ਆ ਬਹੁਤ ਹੀ ਜ਼ਿਆਦਾ ਜਿਹੜੇ ਬੱਤਰ ਆ ਉਹ ਹੁੰਦੇ ਰਹੇ ਨੇ। ਸੋ ਵੈਨਜ਼ੂਏਲਾ ਨੇ ਵੀ ਜੇ ਕੋਈ ਅਜਿਹੀ ਗਲਤੀ ਕੀਤੀ ਤਾਂ ਅਮਰੀਕਾ ਦਾ ਫਿਰ ਕਿਤੇ ਨਾ ਕਿਤੇ ਗੁੱਸਾ ਉਸ ਨੂੰ ਝੱਲਣਾ ਪੈ ਸਕਦਾ ਆ। ਨਵੇਂ ਚੁਣੇ ਹੋਏ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਗੁਆਇਡੋ, ਉਹਨਾਂ ਦੇ ਹੱਕ ਦੇ ਵਿੱਚ ਹੁਣ ਬਹੁਤ ਸਾਰੇ ਮੁਲਕ ਆ ਗਏ ਆ। ਅਰਜਨਟੀਨਾ, ਬ੍ਰਾਜ਼ੀਲ, ਕੈਨੇਡਾ, ਚਿਲੀ, ਕੋਲੰਬੀਆ, ਕੋਸਟਾ ਰੀਕਾ, ਇਕੁਆਡੋਰ, ਗੁਆਟੇਮਾਲਾ, ਹੋਂਡਰਾਸ, ਪਨਾਮਾ, ਪੈਰਾਗੁਏ, ਪੇਰੂ, UK ਅਤੇ ਯੂਨਾਈਟਿਡ ਸਟੇਟਸ ਜਿਹੜੇ ਆ ਉਹਦੀ ਹੁਣ ਪਿੱਠ 'ਤੇ ਆ ਗਏ ਹੈਗੇ ਆ। ਅਤੇ ਜਿਹੜੀਆਂ ਕੰਟਰੀਆਂ ਜਿਹੜੀਆਂ ਮਡੂਰੋ ਨੂੰ ਸਪੋਰਟ ਕਰ ਰਹੀਆਂ, ਜਿਹੜਾ ਪਹਿਲਾਂ ਵਾਲਾ ਪ੍ਰੈਜ਼ੀਡੈਂਟ ਆ, ਉਹ ਬੋਲੀਵੀਆ, ਚਾਈਨਾ, ਕਿਊਬਾ, ਨਿਕਾਰਾਗੁਆ, ਰਸ਼ੀਆ, ਸੀਰੀਆ ਅਤੇ ਟਰਕੀ ਆ। ਜੀ। ਅਤੇ ਅਗਲੀ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰੀਏ। ਰਾਸ਼ਟਰਪਤੀ ਟਰੰਪ ਦੇ ਕਾਫੀ ਲੰਮੇ ਪੁਰਾਣੇ ਜਿਹੜੇ ਮਿੱਤਰ ਰਹੇ ਅਤੇ ਐਡਵਾਈਜ਼ਰ ਜਿਹੜੇ ਰਹੇ, ਰੋਜਰ ਸਟੋਨ ਜੂਨੀਅਰ,
ਉਹਨੂੰ FBI ਨੇ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਹੈ। ਉਸ ਉੱਤੇ ਸਪੈਸ਼ਲ ਕੌਂਸਲ ਰੋਬਰਟ ਮਿਊਲਰ ਦੇ ਦੁਆਰਾ 7 ਦੋਸ਼ ਆਇਦ ਕੀਤੇ ਗਏ ਸੀ, ਜਿਸ ਦੀ ਉਸ ਨੇ ਜਿਹੜੀ ਆ ਉਹ ਮੰਨ ਲਿਆ ਵੀ ਉਸਨੇ ਗਿਲਟੀ ਜਿਹੜਾ ਆ ਕਬੂਲ ਕੀਤਾ ਆ ਵੀ ਉਸਨੇ ਗਲਤੀਆਂ ਕੀਤੀਆਂ ਆ। ਇਸ ਦੇ ਵਿੱਚ ਝੂਠੀਆਂ ਸਟੇਟਮੈਂਟਸ ਦੇਣੀਆਂ, ਵਿਟਨੈਸ ਦੇ ਨਾਲ ਛੇੜਖਾਨੀ ਜਿਹੜੀ ਟੈਂਪਰਿੰਗ ਜਿਹੜੀ ਉਹ ਕਰਨੀ ਅਤੇ obstruction of justice ਦੇ ਜਿਹੜੇ ਅਧਿਕਾਰਤ ਜਿਹੜੇ ਇਸ ਦੇ ਉੱਤੇ ਦੋਸ਼ ਲੱਗੇ ਸੀ ਉਹ ਉਸਨੇ ਕਬੂਲੇ ਨੇ। ਅਤੇ ਇਸ ਟਾਈਮ $2.5 ਲੱਖ ਦੇ ਬੌਂਡ ਦੇ ਉੱਤੇ ਉਸ ਨੂੰ ਰਿਲੀਜ਼ ਕੀਤਾ ਗਿਆ ਆ, ਪਰ ਉਸ ਦੀਆਂ ਟਰੈਵਲਸ ਦੇ ਉੱਤੇ ਕਾਫੀ ਜਿਹੜੀਆਂ ਰੋਕਾਂ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਰੱਖੀਆਂ ਹੋਈਆਂ ਆ। ਸੋ ਰਾਸ਼ਟਰਪਤੀ ਟਰੰਪ ਦੇ ਇਰਦ ਗਿਰਦ ਦੇ ਕਈ ਲੋਕ ਜਿਹੜੇ ਆ ਉਹ ਹੁਣ ਹੌਲੀ ਹੌਲੀ ਇੰਡਾਈਟ ਜਿਹੜੇ ਹੋ ਰਹੇ ਆ, ਅਤੇ ਇੰਡਾਈਟ ਤੋਂ ਬਾਅਦ ਦੇ ਵਿੱਚ ਉਹਨਾਂ ਉੱਤੇ ਕਈ ਚਾਰਜ ਵੀ ਜਿਹੜੇ ਆ ਉਹ ਸਾਬਤ ਜਿਹੜੇ ਹੋ ਰਹੇ ਆ। ਸੋ ਕਈ ਜਗ੍ਹਾ ਦੇ ਉੱਤੇ ਇਨਫੈਕਟ ਕਹਿੰਦੇ ਵੀ ਉਹਨਾਂ ਨੇ ਪਲੈਡ ਨਾਟ ਗਿਲਟੀ ਜਿਹੜਾ ਉਹ ਵੀ ਜਿਹੜਾ ਕੀਤਾ ਆ। ਉਹਨਾਂ ਨੇ ਇਹ ਬਿਆਨ ਦਿੱਤਾ ਆ ਵੀ ਮੈਨੂੰ ਜਿਹੜੇ ਇਸ ਇੰਡਾਈਟਮੈਂਟ ਦੇ ਵਿੱਚ ਜਿਹੜਾ ਧੱਕੇ ਦੇ ਨਾਲ ਫਸਾਇਆ ਜਾ ਰਿਹਾ ਆ, ਅਤੇ ਮੈਂ ਕਹਿੰਦੇ ਆ ਵੀ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜਾ ਆ ਉਹ ਗਵਾਹੀ ਜਿਹੜਾ ਆ ਉਹ ਨਹੀਂ ਦਊਂਗਾ। ਸੋ ਇਹ ਕਾਫੀ ਜਿਹੜੀ ਹਰਜੋਤ ਸਿੰਘ ਜੀ ਇੱਕ ਕਹਿ ਲਓ ਵੀ ਝਟਕੇ ਵਾਲੀ ਗੱਲ ਹੈਗੀ ਆ। ਜਿਹੜੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਇਨਰ ਸਰਕਲ ਆ ਉਹਨਾਂ ਦੇ ਕਈ ਲੋਕ ਜਿਹੜੇ ਆ ਉਹ ਹੌਲੀ ਹੌਲੀ ਰੋਬਰਟ ਮਿਊਲਰ ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਉੱਤੇ ਕਈ ਤਰੀਕੇ ਦੇ ਜਿਹੜੇ ਚਾਰਜਿਸ ਜਿਹੜੇ ਉਹ ਲੱਗ ਰਹੇ ਨੇ। ਜੀ ਬਿਲਕੁਲ, ਜਿਹੜੇ ਕਹਿੰਦੇ ਇਹਨੂੰ ਇਹ ਗਿਣਿਆ ਜਾ ਰਿਹਾ ਸੀ ਵੀ ਇਹ ਜਿਹੜਾ ਵਿਕੀ ਲੀਕਸ ਹੈਗਾ ਆ ਉਹਦੇ ਨਾਲ ਜਿਹੜੀ ਆ ਇਹਦੀ ਗੱਲਬਾਤ ਸੀਗੀ। ਜਿਹੜਾ ਵਿਕੀ ਲੀਕਸ ਦਾ ਫਾਊਂਡਰ ਜੂਲੀਅਨ ਅਸਾਂਜੇ ਹੈਗਾ, 2016 ਦੇ ਵਿੱਚ ਵਿਕੀ ਲੀਕਸ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਈਮੇਲ ਸੀਗੀਆਂ ਜਿਹੜੀਆਂ ਰਸ਼ੀਅਨ ਇੰਟੈਲੀਜੈਂਸ ਏਜੰਸੀ ਵੱਲੋਂ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਅਤੇ ਹਿਲਰੀ ਕਲਿੰਟਨ ਦੀ ਕੈਂਪੇਨ ਵੱਲੋਂ ਚੋਰੀ ਕੀਤੀਆਂ ਗਈਆਂ ਸੀਆਂ, ਅਤੇ ਉਹ ਵਿਕੀ ਲੀਕਸ ਨੇ ਬਾਅਦ ਦੇ ਵਿੱਚ ਪਬਲਿਸ਼ ਕੀਤੀਆਂ ਗਈਆਂ ਸੀਆਂ, ਅਤੇ ਉਹ ਜਿਹੜਾ ਗੋ ਬਿਟਵੀਨ ਇਹ ਉਹਨਾਂ ਦੇ ਵਿੱਚ ਸੀਗਾ। ਸੋ ਉਹਨਾਂ ਨੂੰ ਜਿਹੜਾ ਚਾਰਜ ਕੀਤਾ ਗਿਆ ਆ, ਉਹਨਾਂ ਨੂੰ ਜਿਹੜਾ ਕਾਂਗਰਸ ਦੇ ਸਾਹਮਣੇ ਜਿਹੜਾ ਆ ਉਹ ਝੂਠ ਬੋਲਣ ਕਰਕੇ ਲਾਇੰਗ ਟੂ ਕਾਂਗਰਸ ਕਰਕੇ ਜਿਹੜਾ ਚਾਰਜ ਕੀਤਾ ਗਿਆ। ਵਿਟਨੈਸ ਟੈਂਪਰਿੰਗ ਅਤੇ obstruction of justice ਦੇ ਜਿਹੜੀ ਓਫੀਸ਼ੀਅਲ ਪ੍ਰੋਸੀਡਿੰਗਸ ਆ ਉਹ ਮਾਮਲੇ ਵੀ ਜਿਹੜੇ ਇਸ ਉੱਤੇ 7 ਚਾਰਜ ਟੋਟਲ ਜਿਹੜੇ ਉਹ ਲਾਏ ਗਏ ਸੀਗੇ। 66 ਸਾਲ ਇਸ ਦੀ ਜਿਹੜੀ ਉਮਰ ਦੱਸੀ ਜਾਂਦੀ ਹੈ, ਅਤੇ ਕਹਿੰਦੇ ਪਿਛਲੇ 3 ਦਹਾਕਿਆਂ ਤੋਂ ਉਹ ਰਾਸ਼ਟਰਪਤੀ ਟਰੰਪ ਜੋ ਉਹਨਾਂ ਦੇ ਉਹ ਮਿੱਤਰ ਜਿਹੜੇ ਆ ਉਹ ਚੱਲ ਰਹੇ ਆ। ਅਤੇ 2015 ਦੇ ਵਿੱਚ ਕਹਿੰਦੇ ਜਦੋਂ ਉਹਨਾਂ ਨੇ ਆਪਣੇ ਕੈਂਪੇਨ ਦੀ ਆਲਮੋਸਟ ਸ਼ੁਰੂਆਤ ਕੀਤੀ ਸੀ, ਅਤੇ ਪਹਿਲੇ ਫਾਰਮਲ ਐਡਵਾਈਜ਼ਰ ਦੇ ਵਜੋਂ ਇਹਨਾਂ ਨੂੰ ਉਹਨਾਂ ਨੇ ਉਦੋਂ ਨਿਯੁਕਤ ਵੀ ਜਿਹੜਾ ਉਹ ਕੀਤਾ ਸੀਗਾ। ਰਾਸ਼ਟਰਪਤੀ ਟਰੰਪ ਜਿਹੜੇ ਆ ਇਸ ਦੇ ਉੱਤੇ ਕਾਫੀ ਨਿਰਾਸ਼ ਅਤੇ ਗੁੱਸੇ ਦੇ ਵਿੱਚ ਜਿਹੜੇ ਆ ਉਹ ਨਜ਼ਰ ਆਏ। ਉਹਨਾਂ ਨੇ ਫਿਰ ਇੱਕ ਵਾਰੀ ਕਿਹਾ ਵੀ ਇਹ ਗ੍ਰੇਟੈਸਟ ਵਿਚ ਹੰਟ ਜਿਹੜੀ ਆ ਉਹ ਹੈਗੀ ਆ, ਅਤੇ ਕੋਈ ਕਲੂਜਨ ਜਿਹੜੀ ਉਹ ਨਹੀਂ ਹੋਈ। ਅਤੇ ਕਹਿੰਦੇ ਜਿਸ ਤਰੀਕੇ ਨਾਲ ਰੋਜਰ ਸਟੋਨ ਨੂੰ ਕੀਤਾ ਗਿਆ ਟਰੀਟ ਕੀਤਾ ਗਿਆ, ਉਹਦੇ ਨਾਲੋਂ ਤਾਂ ਵਧੀਆ ਹਿਊਮਨ ਟਰੈਫਿਕਰਸ, ਡਰੱਗ ਡੀਲਰਸ, ਬਾਰਡਰ ਕੋਯੋਟੀਜ਼ ਨੂੰ ਜਿਹੜਾ ਆ ਉਹ ਟਰੀਟ ਕੀਤਾ ਜਾਂਦਾ ਆ। ਅਤੇ CNN ਨੇ ਕਿਉਂਕਿ ਉਸ ਦੀ ਕਹਿੰਦੇ ਆ ਵੀਡੀਓ ਜਿਹੜੀ ਉਹ ਬਣ ਗਈ ਸੀਗੀ ਜਿਸ ਟਾਈਮ ਦੇ ਉੱਤੇ FBI ਵਾਲੇ ਇਸ ਨੂੰ ਅਰੈਸਟ ਕਰ ਰਹੇ ਸੀਗੇ, ਅਤੇ ਇਸ ਗੱਲ ਤੋਂ ਵੀ ਖਫਾ ਨੇ ਵੀ CNN ਨੂੰ ਕਿੰਨੇ ਜਿਹੜਾ ਆ ਉਹ ਦੱਸ ਦਿੱਤਾ ਉੱਥੇ ਜਿਹੜੀ ਇਸ ਦੀ ਹਿਰਾਸਤ ਦੀ ਵੀਡੀਓ ਆ ਉਹ ਬਣਾਉਣ ਦੇ ਲਈ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਪੈਨ ਸਟੇਟ ਯੂਨੀਵਰਸਿਟੀ ਦੇ ਲਾਗੇ ਕੱਲ੍ਹ ਫੇਰ ਜਿਹੜੀ ਸ਼ੂਟਿੰਗ ਹੋਈ ਆ ਜਿਹਦੇ ਵਿੱਚ 2 ਬੰਦੇ ਜਿਹੜੇ ਮਾਰੇ ਗਏ ਆ। ਯੂਨੀਵਰਸਿਟੀ 'ਚ ਨਹੀਂ ਹੈ, ਯੂਨੀਵਰਸਿਟੀ ਦੇ ਬਿਲਕੁਲ ਨਾਲ ਇੱਕ ਬਾਰ ਸੀ। ਬਾਰ ਦੇ ਉੱਤੇ ਇੱਕ ਜਿਹੜਾ 21 ਸਾਲਾਂ ਦਾ ਜਿਹੜਾ ਹੈਗਾ ਆ ਜਾਰਡਨ ਬਿਟਮੈਨ ਨਾਮ ਦਾ ਬੰਦਾ, ਉਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਆਈਡੈਂਟੀਫਾਈ ਕੀਤਾ ਗਿਆ ਸੈਂਟਰ ਕਾਉਂਟੀ ਕੋਰਨਰਸ ਆਫਿਸ ਵੱਲੋਂ, ਅਤੇ ਉਸਨੇ ਜਿਹੜੇ 2 ਬੰਦੇ, ਇੱਕ 82 ਸਾਲਾਂ ਦਾ ਸੀ, ਇੱਕ ਹੋਰ ਘੱਟ ਉਮਰ ਦਾ ਸੀ, ਉਹਦੇ ਗੋਲੀਆਂ ਚਲਾ ਕੇ ਉਹਨੂੰ ਮਾਰ ਦਿੱਤਾ। ਜੀ ਗੌਰਮੈਂਟ ਸ਼ਟਡਾਊਨ ਜਿਹੜੀ ਲਗਾਤਾਰ ਚੱਲ ਰਹੀ ਹੈ ਉਸ ਦੇ ਵਿੱਚ ਅਜੇ ਵੀ ਗੌਰਮੈਂਟ ਜਿਹੜੀ ਬਹਾਲ ਹੋਣ ਦੇ ਅਜੇ ਕੋਈ ਅਸਾਰ ਜਿਹੜੇ ਨਜ਼ਰ ਨਹੀਂ ਆ ਰਹੇ। ਕੱਲ੍ਹ ਜਿਹੜੇ 2 ਬਿੱਲ ਦੋਨਾਂ ਹੀ ਪਾਰਟੀਆਂ ਵੱਲੋਂ ਲਿਆਂਦੇ ਗਏ, ਦੋਨੋਂ ਹੀ ਜਿਹੜੇ ਸੈਨੇਟ ਦੇ ਵਿੱਚ ਕਹਿੰਦੇ ਆ ਉਹ ਫੇਲ ਹੋ ਗਏ। ਇੱਕ ਪਾਸੇ ਜਿਹੜੇ ਰਿਪਬਲਿਕਨ ਪਾਰਟੀ ਮੈਜੋਰਟੀ 'ਚ ਨੇ ਪਰ 60 ਵੋਟਾਂ ਨਹੀਂ ਨੇ, ਅਤੇ ਉੱਧਰ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਮਾਈਨੋਰਟੀ 'ਚ ਨੇ, ਅਤੇ ਸੋ ਦੋਨੋਂ ਹੀ ਬਿੱਲ ਜਿਹੜੇ ਆ ਉਹ ਫੇਲ ਜਿਹੜੇ ਆ ਹੋਏ। ਇੱਕ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਬਾਰਡਰ ਦੇ ਲਈ $5.7 ਬਿਲੀਅਨ ਜਿਹੜੇ ਆ ਉਹ ਰੱਖੇ ਗਏ ਸੀਗੇ। ਸੋ ਹੁਣ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਖਾਸ ਕਰਕੇ GOP ਦੇ ਉੱਤੇ ਕਹਿੰਦੇ ਬਹੁਤ ਜ਼ਿਆਦਾ ਵੱਧ ਰਿਹਾ ਆ। ਜਿਹੜੇ ਕੁਛ ਕੁ ਰਿਪੋਰਟਾਂ
ਕੁਝ ਖਬਰਾਂ ਜਿਹੜੀਆਂ ਆ ਰਹੀਆਂ ਵੀ GOP ਦੇ ਜਿਹੜੇ ਅੰਦਰੂਨੀ ਜਿਹੜੀਆਂ ਗੱਲਾਂ ਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਆ ਵੀ ਬਹੁਤ ਸਾਰੇ ਜਿਹੜੇ ਸੈਨੇਟਰਸ ਆ ਉਹ ਮਿਚ ਮੈਕੋਨਲ ਨੂੰ ਕਹਿ ਰਹੇ ਆ ਵੀ ਅਸੀਂ ਇਹ ਚੀਜ਼ ਸਾਡੇ ਲਈ ਬੜੀ ਹਾਨੀਕਾਰਕ ਜਿਹੜੀ ਸਾਬਤ ਜਿਹੜੀ ਹੋਵੇਗੀ ਅਤੇ ਗੌਰਮੈਂਟ ਸ਼ਟਡਾਊਨ ਜੇ ਜ਼ਿਆਦਾ ਲੰਮਾ ਸਮਾਂ ਚੱਲੀ ਤਾਂ ਉਹ ਆਪਣੇ ਲਈ ਓਵਰਆਲ ਪਾਰਟੀ ਦੇ ਲਈ ਨੁਕਸਾਨਦੇਹ ਜਿਹੜੀ ਸਾਬਤ ਹੋ ਸਕਦੀ ਆ। ਉੱਧਰ ਦੋਨੋਂ ਹੀ ਜਿਹੜੇ ਸੈਨੇਟ ਦੇ ਲੀਡਰਸ ਨੇ, ਮੈਜੋਰਟੀ ਅਤੇ ਮਾਈਨੋਰਟੀ ਲੀਡਰ ਮਿਚ ਮੈਕੋਨਲ ਅਤੇ ਚੱਕ ਸ਼ੂਮਰ, ਉਹਨਾਂ ਨੇ ਜਿਹੜੇ ਆ ਇਸ ਸ਼ਟਡਾਊਨ ਦੀ ਪੂਰੇ ਮਾਹੌਲ ਨੂੰ ਥੋੜ੍ਹਾ ਜਿਹਾ ਡਿਫਿਊਜ਼ ਕਰਨ ਦੀ ਜਿਹੜੀ ਕਹਿੰਦੇ ਕੋਸ਼ਿਸ਼ ਉਹਨਾਂ ਨੇ ਕੀਤੀ ਆ ਅਤੇ ਉਹ ਆਪਸ ਦੇ ਵਿੱਚ ਕਹਿ ਰਹੇ ਆ ਵੀ ਅਸੀਂ ਤਕਰੀਬਨ ਅੱਧੇ ਘੰਟੇ ਦੀ ਮੀਟਿੰਗ ਜਿਹੜੀ ਆ ਉਹ ਕੀਤੀ ਆ ਅਤੇ ਵੀ ਆਰ ਟਾਕਿੰਗ ਅਤੇ ਸ਼ਟਡਾਊਨ ਜਿਹੜਾ ਆ ਉਸ ਨੂੰ ਆਪਾਂ ਖ਼ਤਮ ਕਰ ਸਕੀਏ। ਸੋ ਲਗਾਤਾਰ ਮਸਲਾ ਜਿਹੜਾ ਆ ਸ਼ਟਡਾਊਨ ਦਾ ਉਹ ਗੰਭੀਰ ਹੁੰਦਾ ਜਾ ਰਿਹਾ ਆ। ਅੱਜ ਬਹੁਤ ਸਾਰੀਆਂ ਖਾਸ ਕਰਕੇ ਈਸਟਰਨ ਸਟੇਟਸ ਦੇ ਵਿੱਚੋਂ ਇਹ ਰਿਪੋਰਟਾਂ ਆ ਰਹੀਆਂ ਸੀਗੀਆਂ ਵੀ ਏਅਰਪੋਰਟਸ ਦੇ ਉੱਤੇ ਡਿਲੇਜ਼ ਲਗਾਤਾਰ ਜਿਹੜੇ ਆ ਉੱਥੇ ਵੱਧ ਰਹੇ ਆ ਕਿਉਂਕਿ ਬਹੁਤ ਸਾਰੇ ਜਿਹੜੇ ਫੈਡਰਲ ਇੰਪਲਾਈਜ਼ ਉੱਥੇ ਕੰਮ ਕਰਦੇ ਨੇ ਏਅਰਪੋਰਟਸ ਦੇ ਉੱਤੇ, ਉਹ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਸਿਕ ਇਨ ਕਾਲ ਕਰ ਰਹੇ ਆ ਜਾਂ ਉੱਥੇ ਆਉਣੋਂ ਜਿਹੜੇ ਆ ਉਹ ਘੱਟ ਰਹੇ ਨੇ। ਤਕਰੀਬਨ 4.5 ਲੱਖ ਜਿਹੜੇ ਇੰਪਲੋਈ ਇਸ ਟਾਈਮ ਵਿਦਆਊਟ ਪੇ ਜਿਹੜੇ ਵੱਖ-ਵੱਖ ਜਿਹੜੀਆਂ ਸ਼ਾਖਾਵਾਂ ਹੈਗੀਆਂ ਨੇ ਸਰਕਾਰ ਦੀਆਂ ਉਹਨਾਂ ਦੇ ਡਿਪਾਰਟਮੈਂਟਸ ਦੇ ਵਿੱਚ ਕੰਮ ਅਜੇ ਵੀ ਜਿਹੜੇ ਉਹ ਕਰ ਰਹੇ ਨੇ। 3 ਲੱਖ ਤੋਂ ਵੱਧ ਜਿਹੜੇ ਇੰਪਲੋਈ ਨੇ ਉਹਨਾਂ ਨੂੰ ਫਰਲੋ ਦੇ ਉੱਤੇ ਜਿਹੜਾ ਆ ਉਹ ਰੱਖਿਆ ਗਿਆ ਹੋਇਆ ਆ। ਜੀ ਬਿਲਕੁਲ, ਕਹਿੰਦੇ ਪਈ ਹੋ ਸਕਦਾ ਹੈ ਮਿਚ ਮੈਕੋਨਲ ਅਤੇ ਚੱਕ ਸ਼ੂਮਰ ਉਹਨਾਂ ਦੀ ਅੱਧਾ ਘੰਟਾ ਗੱਲਬਾਤ ਵੀ ਹੋ ਰਹੀ ਆ, ਉਹ ਸਿਚੁਏਸ਼ਨ ਨੂੰ ਥੋੜ੍ਹਾ ਡਿਫਿਊਜ਼ ਕਰਨ ਦੀ ਟਰਾਈ ਕਰ ਰਹੇ ਹੈਗੇ ਆ, ਪਰ ਪ੍ਰੈਸ਼ਰ ਜਿਹੜਾ ਸਾਰਿਆਂ ਦੇ ਉੱਤੇ ਪੂਰਾ ਹੈਗਾ ਆ। ਰਿਪਬਲਿਕਨ ਪਾਰਟੀ 'ਤੇ ਥੋੜ੍ਹਾ ਜ਼ਿਆਦਾ ਹੈਗਾ ਆ ਅਤੇ ਆਉਣ ਵਾਲੇ ਸਮੇਂ 'ਚ ਦੇਖੋ ਭਈ ਕਿੰਨਾ ਕੁ ਜਿਹੜਾ ਆ ਇਹਦੇ 'ਤੇ ਐਗਰੀਮੈਂਟ ਹੁੰਦਾ ਆ। ਦੂਸਰੇ ਪਾਸੇ ਜਿਹੜਾ ਵਾਈਟ ਹਾਊਸ ਵੱਲੋਂ ਇਹ ਵੀ ਖਬਰ ਚੱਲ ਰਹੀ ਸੀ ਵੀ ਹੋ ਸਕਦਾ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਇੱਕ ਤਰ੍ਹਾਂ ਨਾਲ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਦੇ ਆਏ ਹਾਂ ਵੀ ਐਮਰਜੈਂਸੀ ਡਿਕਲੇਅਰ ਕਰਕੇ ਫੰਡਿੰਗ ਜਿਹੜੀ ਆ ਵਾਲ ਦੇ ਲਈ $7 ਬਿਲੀਅਨ ਉਹ ਅਨਾਊਂਸ ਕਰ ਦੇਣ। ਇਹ ਪੈਂਟਾਗੋਨ ਦੇ ਵਿੱਚ ਇਹਦੇ ਬਾਰੇ ਵੀ ਕਹਿੰਦੇ ਤਿਆਰੀ ਚੱਲ ਰਹੀ ਆ। ਉਹਦੇ 'ਚ ਕਹਿੰਦੇ ਸੀ ਕੁਛ ਮਨੀ ਜਿਹੜਾ ਆ ਉਹ ਪੈਂਟਾਗੋਨ ਤੋਂ ਕੁਛ ਹੋਰ ਆਰਮਡ ਫੋਰਸਿਸ ਵੱਲੋਂ ਇਸ ਤਰ੍ਹਾਂ ਕਰਕੇ ਵਰਤਿਆ ਜਾਊਗਾ। ਸੋ ਹਜੇ ਤੱਕ ਜਿਹੜਾ ਫਾਈਨਲ ਆ ਉਹ ਕੁਛ ਨਹੀਂ ਬਾਹਰ ਆਇਆ, ਪਰ ਵਾਸ਼ਿੰਗਟਨ DC ਜਿੱਦਾਂ ਪੂਰੀ ਤਰ੍ਹਾਂ ਟੈਂਸ ਹੈਗਾ। ਬਿਲਕੁਲ ਗ੍ਰਿਡ ਲੌਕ ਜਿਹੜਾ ਉੱਥੇ ਇਸ ਟਾਈਮ ਬਣਿਆ ਪਿਆ ਆ। ਉੱਧਰ ਸਭ ਨੂੰ ਪਤਾ ਹੈ ਵੀ ਟੈਕਸ ਫਾਈਲਿੰਗ ਜਿਹੜੀ ਆ ਪੂਰੇ ਜ਼ੋਰ ਸ਼ੋਰ ਦੇ ਨਾਲ ਉਹ ਸ਼ੁਰੂ ਹੋ ਜਾਂਦੀ ਆ। ਸੋ ਹੁਣ ਜੇ ਤੂੰ ਟੈਕਸ ਫਾਈਲ ਵੀ ਕਰਦਾ ਹੈ ਅਤੇ ਉਹ ਪਤਾ ਨਹੀਂ ਪਈ ਜਿਹੜੀ ਆ ਉਹਦੇ ਜਿਹਨਾਂ ਕਈਆਂ ਦੇ ਪੈਸੇ ਵਾਪਸ ਆਉਣੇ ਉਹ ਪੈਸੇ ਵਾਪਸ ਆਊਗੇ ਕਿ ਨਹੀਂ ਆਊਗੇ। ਆਉਣਗੇ ਤਾਂ ਸਹੀ, ਇਹ ਨਹੀਂ ਪਤਾ ਕਦੋਂ ਤੱਕ ਜਿਹੜੇ ਆ ਉਹ ਆਉਣਗੇ ਕਿਉਂਕਿ ਗੌਰਮੈਂਟ ਜਦੋਂ ਬਹਾਲ ਹੋਊਗੀ ਸਾਰੇ ਇੰਪਲੋਈ ਕੰਮ ਜਿਹੜੇ ਉਹ ਲੱਗਣਗੇ, ਫਿਰ ਹੀ ਜਿਹੜਾ ਉਸ ਦੇ ਬਾਰੇ ਉਦੋਂ ਕੋਈ ਬਹੁਤਾ ਕਲੈਰਿਟੀ ਜਿਹੜੀ ਉਦੋਂ ਹੋ ਸਕੇਗੀ। ਜੀ ਅਤੇ ਅਗਲੀਆਂ ਖਬਰਾਂ ਵੱਲ ਚਲੀਏ। ਕੱਲ੍ਹ ਇੱਕ ਰਾਜਕਰਮਵੀਰ ਸਿੰਘ ਜੀ ਸੈਕਰਾਮੈਂਟੋ ਤੋਂ ਖਬਰ ਆਈ ਸੀ ਵੀ ਉੱਥੇ ਜਿਹੜਾ LC ਗੁਰੂ ਘਰ ਆ ਉਹਨੂੰ ਜਿਹੜਾ ਆ ਪੁਲਿਸ ਵਾਲਿਆਂ ਨੇ ਘੇਰਿਆ ਹੋਇਆ ਆ। ਬਹੁਤ ਸਾਰੀਆਂ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਆ ਉੱਥੇ ਇਕੱਠੀ ਹੋਈਆਂ ਆ ਅਤੇ ਇਹ ਫੇਸਬੁੱਕ 'ਤੇ ਵੀ ਬਹੁਤ ਸਾਰੀਆਂ ਅਫਵਾਹਾਂ ਫੈਲਾਈਆਂ ਗਈਆਂ ਵੀ ਆਈਸ ਵਾਲਿਆਂ ਨੇ ਉੱਥੇ ਜਿਹੜਾ ਛਾਪਾ ਮਾਰਿਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ, ਪਰ ਇੱਦਾਂ ਦੀ ਕੋਈ ਗੱਲਬਾਤ ਨਹੀਂ ਸੀ। ਕਹਿੰਦੇ ਕੋਈ ਇੱਕ ਚੋਰ ਜਿਹੜਾ ਸੀਗਾ ਉਹ ਗੁਰਦੁਆਰੇ ਦੇ ਵਿੱਚ ਜਾ ਕੇ ਵੜ ਗਿਆ ਅਤੇ ਉੱਥੇ ਜਿਹੜਾ ਉਹਨਾਂ ਦਾ ਲੰਗਰ ਹਾਲ ਆ ਉੱਪਰ ਬਿਲਡਿੰਗ ਉਹਦੇ ਵਿੱਚ ਜਾ ਕੇ ਲੁੱਕ ਗਿਆ। ਸੋ ਉਹ ਫਿਊਜੀਟਿਵ ਜਿਹੜਾ ਸੀਗਾ ਉਹਨੂੰ ਫੜਨ ਦੇ ਲਈ ਜਿਹੜੀ ਪੁਲਿਸ ਆ ਇੰਨੀ ਵੱਡੀ ਗਿਣਤੀ 'ਚ ਇਕੱਠੀ ਹੋਈ ਸੀ, ਪਰ ਜਿਹੜੇ ਹੁਣ ਫੇਸਬੁੱਕ ਦੇ ਉੱਤੇ ਬਹੁਤ ਸਾਰੇ ਪੱਤਰਕਾਰ ਬਣੇ ਹੋਏ ਆ ਉਹ ਦਵਾ ਦਵ ਫਿਰ ਝੂਠੀ ਖਬਰ ਫੈਲਾ ਦਿੰਦੇ ਵੀ ਜੀ ਉੱਥੇ ਗੁਰੂ ਘਰ ਦੇ ਵਿੱਚ ਆਹ ਕੁਛ ਹੋਇਆ। ਜੀ ਬਿਲਕੁਲ। ਸੋ ਕਈ ਵਾਰੀ ਪੂਰੀ ਸਿਚੁਏਸ਼ਨ ਇਨਫੋਰਮੇਸ਼ਨ ਪਤਾ ਨਹੀਂ ਹੁੰਦੀ ਅਤੇ ਆਪਣੇ ਵੱਲੋਂ ਮਨ ਘੜਤ ਜਿਹੜੀ ਕਹਾਣੀ ਜਿਹੜੀ ਉਹ ਬਣਾ ਦਿੱਤੀ ਜਾਂਦੀ ਆ, ਪਰ ਉਹਦੇ ਨਾਲ ਇੱਕ ਵਾਰੀ ਰੌਲਾ ਰੱਪਾ ਜਿਹੜਾ ਲਾਲਾ ਇੱਕ ਵਾਰੀ ਕਹਿ ਲਓ ਵੀ ਪੂਰੇ ਸੈਕਰਾਮੈਂਟੋ ਦੇ ਵਿੱਚ ਖਾਸ ਕਰਕੇ ਜਿਹੜੀ ਜ਼ਰੂਰ ਹੋਊਗੀ ਕਿਉਂਕਿ ਗੁਰਦੁਆਰੇ ਦੇ ਵਿੱਚ ਜਦੋਂ ਪੁਲਿਸ ਜਿਹੜੀ ਇੱਦਾਂ ਦਾਖਲ ਹੋਈ ਜਿਹੜੀ ਫੜਨ ਅਜੇ ਚੋਰ ਨੂੰ ਹੀ ਆਈ ਸੀ, ਪਰ ਜਿਹਨੇ ਗੱਲ ਕਰਨੀ ਹੁੰਦੀ ਗੱਲ ਬਣਾਉਣੀ ਹੁੰਦੀ ਉਹਨੇ ਝੱਟ ਜਿਹੜੀ ਉਹ ਬਣਾ ਲੈਣੀ ਆ। ਅਗਲੀ ਜਿਹੜੀ ਅੰਤਰਰਾਸ਼ਟਰੀ ਪੱਧਰ ਦੀ ਇੱਕ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਮੈਸੇਡੋਨੀਆ ਕਹਿੰਦੇ ਆ ਵੀ ਉਸ ਨੂੰ ਆਪਣਾ ਨਾਮ ਜਿਹੜਾ ਆ ਉਹ ਮਿਲ ਜਾਵੇਗਾ। ਆਖਿਰਕਾਰ ਯੂਗੋਸਲਾਵੀਆ ਤੋਂ ਉਹਨਾਂ ਨੇ ਆਪਣੇ ਆਪ ਨੂੰ ਆਜ਼ਾਦ ਜਿਹੜਾ ਆ ਉਹ ਘੋਸ਼ਿਤ ਕਰ ਦਿੱਤਾ ਸੀ 1991 ਦੇ ਵਿੱਚ। ਗਰੀਸ ਦਾ ਜਿਹੜਾ ਗੁਆਂਢੀ ਜਿਹੜਾ ਆ ਉਹ ਮੁਲਕ ਹੈਗਾ ਆ। ਸੋ ਕਹਿੰਦੇ ਵੀ ਹੁਣ ਜਿਹੜੇ ਇਸ ਐਗਰੀਮੈਂਟ ਦੇ ਵਿੱਚ ਜਿਹੜਾ ਗਰੀਸ ਦਾ ਗੁਆਂਢੀ ਮੁਲਕ ਆ ਉਹ ਰਿਪਬਲਿਕ ਆਫ ਮੈਸੇਡੋਨੀਆ ਜਿਹੜਾ ਆ ਉਸ ਨੂੰ ਨਾਮ ਨੂੰ ਜਿਹੜਾ ਆ ਉਹ ਵਰਤਣਾ ਜਿਹੜਾ ਬੰਦ ਕਰੇਗਾ ਅਤੇ ਹੁਣ ਬਲਕਿ ਆਪਣੇ ਆਪ ਨੂੰ ਰਿਪਬਲਿਕ ਆਫ ਨਾਰਥ ਮੈਸੇਡੋਨੀਆ ਜਿਹੜਾ ਆ ਉਹ
ਘੋਸ਼ਿਤ ਕਰ ਦਿੱਤਾ ਆ। ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਇਹ ਨਾਮ ਚੇਂਜ ਨੂੰ ਲੈ ਕੇ ਬੜਾ ਵਿਵਾਦ ਰੌਲਾ ਰੱਪਾ ਜਿਹੜਾ ਆ ਉਹ ਬਣ ਰਿਹਾ ਸੀਗਾ। ਸੋ ਕਹਿੰਦੇ ਵੀ ਇਹ ਚੇਂਜ ਸਿਗਨੀਫਿਕੈਂਟ ਇਸ ਕਰਕੇ ਵੀ ਆ ਵੀ ਇਹ ਹੁਣ ਜਿਹੜੇ ਮੈਸੇਡੋਨੀਆ ਆ, ਰਿਪਬਲਿਕ ਆਫ ਨਾਰਥ ਮੈਸੇਡੋਨੀਆ, ਇਹ ਨਾਟੋ ਦਾ ਤੇ ਯੂਰਪੀਅਨ ਯੂਨੀਅਨ ਦਾ ਹੁਣ ਮੈਂਬਰ ਜਿਹੜਾ ਆ ਉਹ ਬਣ ਸਕੇਗਾ। ਇਸ ਤੋਂ ਪਹਿਲਾਂ ਗ੍ਰੀਸ ਵਾਲਿਆਂ ਨੇ ਜਿਹੜਾ ਆ ਇਸ ਦੇ ਉੱਤੇ ਰੋਕ ਜਿਹੜੀ ਉਹ ਲਾ ਕੇ ਰੱਖੀ ਹੋਈ ਸੀ, ਪਰ ਹੁਣ ਆਖਿਰਕਾਰ ਕਹਿੰਦੇ ਗ੍ਰੀਸ ਵਾਲੇ ਜਿਹੜੇ ਇਸ ਚੀਜ਼ ਨੂੰ ਮੰਨ ਗਏ ਆ। ਇਹ ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਰਿਜ਼ੋਲਵ ਹੋ ਗਈ ਆ ਅਤੇ ਹੁਣ ਜਿਹੜਾ ਆ ਈਜ਼ੀਲੀ ਉਹਨਾਂ ਨੇ ਨਾਮ ਚੇਂਜ ਕਰਕੇ ਨਾਟੋ ਦਾ ਅਤੇ ਯੂਰਪੀਅਨ ਸੰਘ ਦੇ ਜਿਹੜੇ ਉਹ ਮੈਂਬਰ ਆ ਉਹ ਬਣ ਜਾਣਗੇ। ਉੱਧਰ UK ਬਾਹਰ ਜਾ ਰਿਹਾ ਹੈ ਅਤੇ ਉੱਧਰ ਇਹ ਜਿਹੜੇ ਆ ਨਵੇਂ ਯੂਰਪੀਅਨ ਸੰਘ ਦੇ ਵਿੱਚ ਜਿਹੜੇ ਉਹ ਆ ਰਹੇ ਆ ਅਜੇ। ਪਰ ਬ੍ਰੈਗਸਿਟ ਦਾ ਜਿਹੜਾ ਕਹਿੰਦੇ ਵੀ ਤਾਣਾ ਬਾਣਾ ਅਜੇ ਉਸੇ ਤਰੀਕੇ ਦੇ ਨਾਲ ਉਲਝਿਆ ਹੋਇਆ ਆ। ਉਹ ਸਿਚੁਏਸ਼ਨ ਜਿਹੜੀ ਉਹ ਸਮਝ ਨਹੀਂ ਆ ਰਹੀ। ਆਇਰਲੈਂਡ ਵਾਲੇ ਸਭ ਤੋਂ ਜ਼ਿਆਦਾ ਨਾਖੁਸ਼ ਨੇ। ਉਹ ਬਹੁਤ ਖੁਸ਼ ਸੀਗੇ ਹੋਏ ਯੂਰਪੀਅਨ ਯੂਨੀਅਨ ਦੇ ਵਿੱਚ ਆਉਣ ਦੇ ਕਰਕੇ। ਉਹਨਾਂ ਦੋਨਾਂ ਜਿਹੜੇ ਇਲਾਕੇ ਨੇ ਆਇਰਲੈਂਡ ਦੇ ਉਹਨਾਂ ਦੇ ਵਿੱਚ ਖੁਸ਼ਹਾਲੀ ਸ਼ਾਂਤੀ ਜਿਹੜੀ ਹੈ ਕਿਤੇ ਨਾ ਕਿਤੇ ਆਈ ਸੀਗੀ ਅਤੇ ਹੁਣ ਬ੍ਰੈਕਸਿਟ ਹੋਣ ਦੇ ਕਰਕੇ ਇਹ ਦੋਨੋਂ ਜਿਹੜੇ ਉਹਨਾਂ ਦੇ ਵਿੱਚ ਇੱਕ ਬਾਰਡਰ ਜਿਹੜਾ ਇੱਕ ਹਿਸਾਬ ਦੇ ਨਾਲ ਦੁਬਾਰਾ ਜਿਹੜਾ ਉਹ ਬਣ ਜਾਊਗਾ, ਜਿਹੜੇ ਕਿ ਉੱਥੋਂ ਦੇ ਲੋਕ ਚਾਹੁੰਦੇ ਨਹੀਂ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ PG&E ਇਲੈਕਟ੍ਰਿਕ ਕੰਪਨੀ ਆ ਉਸ ਨੂੰ ਜਿਹੜਾ ਕਹਿੰਦੇ ਵੀ 2017 ਦੇ ਵਿੱਚ ਟਬਸ ਫਾਇਰ ਹੋਈ ਸੀ, ਉਸ ਸਮੇਂ ਜਿਹੜੀ PG&E ਆ ਉਹਨਾਂ ਦਾ ਕੋਈ ਕਸੂਰ ਨਹੀਂ ਸੀ। ਇਹ ਜਿਹੜੀ ਆ ਇਨਫੋਰਮੇਸ਼ਨ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਵੱਲੋਂ ਦਿੱਤੀ ਗਈ ਆ। ਕਹਿੰਦੇ ਜਦੋਂ ਇਨਵੈਸਟੀਗੇਸ਼ਨ ਹੋਈ ਉਸ ਤੋਂ ਬਾਅਦ ਇਹ ਪਤਾ ਲੱਗਿਆ ਵੀ ਉਹ ਅੱਗ ਕਿਸੇ ਦੇ ਘਰ ਦੇ ਵਿੱਚ ਇੱਕ ਬੈਡ ਸਰਕਟ ਕਰਕੇ ਲੱਗੀ ਸੀ, ਜਿਹਦੇ ਨਾਲ ਕੱਲ੍ਹ ਜਿਹੜੀ ਆ ਸਟਾਕ ਮਾਰਕੀਟ ਦੇ ਵਿੱਚ ਕਹਿੰਦੇ ਭਈ ਉਹਨਾਂ ਦਾ PG&E ਦਾ ਸਟਾਕ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਪਰ ਚਲਾ ਗਿਆ। 2800% ਗੇਨ ਹੋਇਆ ਹੈਗਾ ਆ ਜੀ। ਸੋ ਕਹਿੰਦੇ ਵੀ ਕੁਝ ਕੁ ਘੰਟਿਆਂ ਦੇ ਵਿੱਚ ਕਈ ਲੋਕ ਜਿਹੜੇ ਆ ਬਹੁਤ ਅਮੀਰ ਬਣ ਗਏ। ਯਾ ਬਿਲਕੁਲ, ਤੁਸੀਂ ਦੇਖੋ ਵੀ ਕਿੱਥੇ ਦੇ ਕਿੱਥੇ ਜਿਹੜੀ ਆ ਛਾਲ ਆ ਉਸ ਦੀ ਉਹ ਵੱਜੀ ਹੋਈ ਆ। ਸੋ ਅਤੇ ਇਹਦੇ ਨਾਲ ਹਰਜੋਤ ਸਿੰਘ ਜੀ ਜਿਹੜੇ ਟਬਸ ਫਾਇਰ ਜਿਸ ਦੇ ਵਿੱਚ 22 ਲੋਕ ਓਵਰਆਲ ਜਿਹੜੇ ਕਹਿੰਦੇ ਉਸ ਦੇ ਵਿੱਚ ਮਾਰੇ ਗਏ ਸੀਗੇ ਅਤੇ ਇੱਕ ਕਿਸੇ ਸਿਟੀਜ਼ਨ ਦੀ ਜਿਹੜੀ ਉਸਨੇ ਆਪਣੀ ਪ੍ਰਾਈਵੇਟ ਪਰਸਨਲ ਕੋਈ ਇਲੈਕਟ੍ਰੀਕਲ ਇਕਵਿਪਮੈਂਟ ਲਾਏ ਸੀ, ਉਸ ਦੇ ਕਰਕੇ ਕਹਿੰਦੇ ਆ ਉਹ ਟਬਸ ਫਾਇਰ ਜਿਹੜੀ ਆ ਉਹ ਲੱਗੀ ਸੀਗੀ। ਅਤੇ ਕਿਉਂਕਿ ਕਹਿੰਦੇ ਸੜ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਨੁਕਸਾਨਦੇਹ ਹੋ ਚੁੱਕਾ ਸੀਗਾ ਅਤੇ ਜਿਹੜੇ ਜਾਂਚਕਰਤਾ ਸੀ ਉਹ ਪਿੰਨ ਪੁਆਇੰਟ ਜਿਹੜੇ ਉਹ ਨਹੀਂ ਕਰ ਸਕੇ ਵੀ ਕਿਸ ਦੇ ਕਰਕੇ ਜਿਹੜੀ ਅੱਗ ਦੀ ਜਿਹੜੀ ਸ਼ੁਰੂਆਤ ਹੋਈ ਹੋਵੇ। ਹੁਣ PG&E ਵਾਲੇ ਵੈਸੇ ਚੁੱਪ ਨੇ। ਜਦੋਂ ਕਹਿੰਦੇ ਉਹਨਾਂ ਨੂੰ ਪਹਿਲਾਂ ਪਤਾ ਤਾਂ ਲੱਗ ਗਿਆ ਸੀਗਾ, ਥੋੜ੍ਹਾ ਬਹੁਤਾ ਇਸ਼ਾਰਾ ਸੀਗਾ ਵੀ ਅਸੀਂ ਇਸ ਦੇ ਵਿੱਚੋਂ ਜਿਹੜੇ ਆ ਬਚ ਕੇ ਜਿਹੜੇ ਉਹ ਨਿਕਲ ਸਕਦੇ ਹਾਂ ਅਤੇ ਪਰ ਕਹਿੰਦੇ ਆ ਵੀ ਉਹ ਬਹੁਤਾ ਉਹਨਾਂ ਨੇ ਰੌਲਾ ਨਹੀਂ ਪਾਇਆ ਕਿਉਂਕਿ ਉਹਨਾਂ ਦੇ ਉੱਤੇ ਕਈ 100 ਜਿਹੜੇ ਹੋਰ ਲਾ ਸੂਟ ਵੱਖ-ਵੱਖ ਹੋਰ ਅੱਗਾਂ ਦੇ ਜਿਹੜੇ ਆ ਉਹ ਚੱਲ ਰਹੇ ਨੇ। ਕੁੱਲ ਕਹਿੰਦੇ ਪਿਛਲੇ ਸਾਲ ਦੀਆਂ 17 ਕਿ 18 ਅੱਗਾਂ ਦੇ ਜਿਹੜੇ ਜਿੰਮਾ ਆ ਉਹ PG&E ਦੇ ਸਿਰ ਦੇ ਉੱਤੇ ਲੱਗ ਰਿਹਾ ਆ। ਇਸ ਦਾ ਮਸਲਾ ਇਹ ਵੀ ਬਣਿਆ ਵੀ ਕਹਿੰਦੇ ਵੀ ਜਦੋਂ ਪਤਾ ਲੱਗ ਰਿਹਾ ਸੀ ਵੀ ਅੱਗ ਦੀ ਸ਼ੁਰੂਆਤ ਜਿਹੜੀ ਉਹ ਹੋ ਰਹੀ ਆ, ਉਹਨਾਂ ਨੇ ਤਾਂ ਵੀ ਆਪਣੀਆਂ ਜਿਹੜੀਆਂ ਹਾਈ ਵੋਲਟੇਜ ਲਾਈਨਸ ਆ ਉਹਨਾਂ ਨੂੰ ਬੰਦ ਨਹੀਂ ਕੀਤਾ, ਜਿਸ ਕਰਕੇ ਹੋਰ ਹਵਾਵਾਂ ਦੇ ਨਾਲ ਚੰਗਿਆੜੀਆਂ ਪੈ ਕੇ ਜਿਹੜੀ ਅੱਗ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਵਧੀ ਵੀ ਅਤੇ ਜਿਹੜੀ ਉਹ ਲੱਗੀ ਵੀ ਆ। ਹੁਣ ਰੀਸੈਂਟਲੀ ਜਿਹੜੀ ਪਿਛਲੇ ਸਾਲ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਅੱਗ ਲੱਗੀ ਜਿਸ ਦੇ ਵਿੱਚ ਪੈਰਾਡਾਈਸ ਸ਼ਹਿਰ ਕੈਂਪ ਫਾਇਰ ਜਿਹੜੀ ਸੀਗੀ ਉਸ ਦੇ ਵਿੱਚ ਪੂਰਾ ਤਬਾਹ ਹੋ ਗਿਆ ਸੀਗਾ, ਉਹ ਉਸ ਦੇ ਵਿੱਚ ਲੱਗਦਾ ਆ ਵੀ ਇਹਨਾਂ ਨੂੰ ਖਾਸਾ ਨੁਕਸਾਨ ਆ ਜਿਹੜਾ ਉਹ ਹੋਵੇਗਾ। ਹੁਣ ਕਈ ਲੋਕ ਕਿਆਸ ਰਾਹੀਂ ਇਹ ਵੀ ਲਾ ਰਹੇ ਆ ਵੀ ਪਤਾ ਨਹੀਂ ਹੁਣ ਜਿਹੜੀ ਇਹਨਾਂ ਨੇ ਚੈਪਟਰ 11 ਦੀ ਜਿਹੜੀ ਬੈਂਕਰਪਸੀ ਕਰਨੀ ਹੈ ਕੀ ਉਸ ਦੇ ਵਿੱਚੋਂ ਪੈਰ ਪਿੱਛੇ ਕੱਢਣਗੇ ਵੀ ਕਿਉਂਕਿ ਇਹ ਟਬਸ ਫਾਇਰ ਦੇ ਵਿੱਚੋਂ ਬਚ ਕੇ ਜਿਹੜੇ ਨਿਕਲੇ ਨੇ। ਪਰ ਜਿਹੜੇ ਬਹੁਤੇ ਮਾਹਰ ਉਹ ਕਹਿ ਰਹੇ ਆ ਵੀ ਨਹੀਂ, ਹਾਲਾਤ ਇਹਨਾਂ ਦੇ ਬਹੁਤੇ ਮਾੜੇ ਹੀ ਨੇ, ਇਹ ਲੱਗਦਾ ਨਹੀਂ ਬੈਂਕਰਪਸੀ ਤੋਂ ਬਚ ਸਕਣਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਫੇਸਬੁੱਕ ਆ ਉਹ ਹੁਣ ਨਿਊਯਾਰਕ ਟਾਈਮ ਦੇ ਮੁਤਾਬਕ ਆਪਣੀਆਂ ਜਿਹੜੇ ਤਿੰਨੇ ਚੀਜ਼ਾਂ ਵਟਸਐਪ, ਇੰਸਟਾਗ੍ਰਾਮ ਅਤੇ ਮੈਸੇਂਜਰ ਉਹਨਾਂ ਨੂੰ ਇਕੱਠੇ ਕਰਨ ਜਾ ਰਹੇ ਆ। ਵੀ ਜੇ ਤੁਸੀਂ ਮੈਸੇਂਜਰ 'ਤੇ ਗੱਲਬਾਤ ਕਰਨੀ ਆ ਉੱਥੋਂ ਤੁਸੀਂ ਵਟਸਐਪ 'ਤੇ ਮੈਸੇਜ ਘੱਲ ਸਕਦੇ ਹੈਗੇ ਆ, ਇੰਸਟਾਗ੍ਰਾਮ 'ਤੇ ਸੈਂਡ ਕਰ ਸਕਦੇ ਆ। ਸੋ ਇਹ ਸਾਰਾ ਕੁਛ ਯੂਜ਼ਰ ਫਰੈਂਡਲੀ ਜਿੱਦਾਂ ਇੱਕੋ ਹੀ ਜਗ੍ਹਾ 'ਤੇ ਹੋ ਜਾਏਗਾ। ਦੇਖੋ ਤਿੰਨੋਂ ਵੱਖ-ਵੱਖ ਸ਼ਾਖਾਵਾਂ ਨੇ ਇੱਕੋ ਹੀ ਕੰਪਨੀ ਦੀਆਂ, ਫੇਸਬੁੱਕ ਦੇ ਅਧੀਨ ਹੀ ਆ ਉਹਨਾਂ ਨੇ ਸਾਰੀਆਂ ਜਿਹੜੀਆਂ ਖਰੀਦੀਆਂ ਹੋਈਆਂ ਆ। ਸੋ ਸਾਰਿਆਂ ਨੂੰ ਉਹ ਇਕੱਠੇ ਕਰਨ ਦੀ ਜਿਹੜੀ ਆ ਉਹ ਫਿਰਾਕ ਦੇ ਵਿੱਚ ਹੈਗੇ ਨੇ। ਪਿਛਲੇ ਕਈ ਸਾਲਾਂ ਤੋਂ ਹੁਣ ਦੇਖੋ ਹਰਜੋਤ ਸਿੰਘ ਜੀ ਦੇਖੋ ਵੀ ਡਾਟਾ ਇਕੱਠਾ ਕਰ ਰਹੇ ਨੇ ਸਾਰੇ ਜਣੇ, ਆਪਾਂ ਵਰਤਦੇ ਹਾਂ ਅਤੇ ਇਹਨਾਂ ਤੋਂ ਬਗੈਰ ਹੁਣ ਲੱਗਦਾ ਨਹੀਂ ਆ ਵੀ ਜਿਹੜਾ ਗੁਜ਼ਾਰਾ ਵੀ ਜਿਹੜਾ ਉਹ ਹੋ ਸਕਦਾ ਹੁੰਦਾ ਆ। ਪਰ ਹੁਣ ਉਹ ਸਾਰਾ ਕੁਛ ਜਿਹੜਾ ਆ ਉਹ ਚਲਾ ਰਹੇ ਨੇ
ਤੇ ਜਿਹੜਾ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਜਿਹੜਾ ਪ੍ਰੋਗਰਾਮ ਆ ਉਸ ਦਾ ਜਿਹੜਾ ਸਮਾਪਤੀ ਦੇ ਵੱਲ ਨੂੰ ਆ ਜੀ। ਜਾਂਦੇ ਜਾਂਦੇ ਖਬਰ ਕਰ ਜਾਈਏ ਜਿਹੜੀ ਯੂਕੇ ਤੋਂ ਆ ਰਹੀ ਹੈ। ਯੂਕੇ ਦੇ ਵਿੱਚ ਅੱਜ ਕੁਈਨ ਐਲਿਜ਼ਾਬੈਥ ਜਿਹੜੇ ਆ ਉਹਨਾਂ ਨੇ ਜਿਹੜਾ ਬ੍ਰਿਟੇਨ ਦੇ ਜਿੰਨੇ ਵੀ ਪੋਲੀਟੀਕਲ ਕਲਾਸ ਹੈਗੀ ਆ, ਲਾਅ ਮੇਕਰਸ ਹੈਗੇ ਆ, ਉਹਨਾਂ ਨੂੰ ਕਿਹਾ ਆ ਵੀ ਕੋਈ ਨਾ ਕੋਈ ਆਪਣੀ ਕਾਮਨ ਗਰਾਊਂਡ ਲੱਭੋ ਅਤੇ ਜਿਹੜਾ ਲੜਨਾ ਆ ਉਹ ਛੱਡ ਦਿਓ, ਕਿਉਂਕਿ ਜਿਹੜਾ ਆ ਇਹ ਬਹੁਤ ਜ਼ਿਆਦਾ ਇਕੋਨਮੀ ਦੇ ਉੱਤੇ ਵੀ ਬ੍ਰੈਕਸਿਟ ਕਰਕੇ ਜਿਹੜਾ ਅਸਰ ਹੋ ਰਿਹਾ ਹੈਗਾ ਆ। ਸੋ ਕੁਈਨ ਐਲਿਜ਼ਾਬੈਥ 92 ਸਾਲਾਂ ਦੇ ਆ, ਸੋ ਉਹਨਾਂ ਨੂੰ ਪੂਰਾ ਫਿਕਰ ਆ ਹਜੇ ਵੀ। ਅਤੇ ਅੱਜ ਦੀ ਡੇਟ 'ਚ ਵੀ ਉਹਨਾਂ ਨੇ ਜਿਹੜਾ ਜਿੰਨੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਮੈਸੇਜ ਘੱਲਿਆ ਵੀ ਆਪਣੀ ਜਿਹੜੀਆਂ ਈਗੋ ਨੂੰ ਛੱਡ ਕੇ ਇਕੱਠੇ ਹੋ ਕੇ ਕੰਮ ਕਰਨਾ ਸ਼ੁਰੂ ਕਰੋ। ਦੇਖਦੇ ਹਾਂ ਵੀ ਪੋਲੀਟੀਸ਼ੀਅਨ ਵੀ ਕਦੀ ਆਪਣੀ ਈਗੋ ਜਿਹੜੇ ਉਹ ਛੱਡਣਗੇ ਜਾਂ ਨਹੀਂ। ਅਤੇ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਜਿਹੜੇ ਜੀ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਆਮੀ ਮਿੱਤਰਾ ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ, ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ